Trump demands an apology from Bishop, who asked him to have mercy on LGBTQ and people and migrants. I didn't think it was a good service and they could do much better. But later in the overnight post on his social media site, he sharply criticized the so-called bishop, so-called, as a radical left hardline Trump hater. Apart from her inappropriate statements, the service was very boring, uninspiring one. She is not very good at her job, Mr. Trump said. She and her church owe the public an apology. जिस रब ने तैनू बचाया है, मैं हुण उस रब दे नां दे उत्ते ये तैनू कहंदे हैं कि रहम कर, दया कर उन्हां लोकां दे उत्ते जिहड़े हुण इस वेले खौफज़दा ने. They gathered to pray for unity as a people and as a nation, not for agreement, political or otherwise, but for the kind of unity that fosters community across diversity and division. ਉਹ ਲੋਕ ਵੀ ਨੇ ਜਿਹੜੇ ਭਾਵੇਂ ਇਲੀਗਲ ਨੇ ਪਰ ਉਹ ਕ੍ਰਿਮੀਨਲਸ ਨਹੀਂ ਹੈਗੇ. ਉਹ ਮਿਹਨਤ ਕਰਦੇ ਨੇ, ਸਾਡੇ ਖੇਤਾਂ 'ਚ ਕੰਮ ਕਰਦੇ ਨੇ, ਜਿਨ੍ਹਾਂ ਰੈਸਟੋਰੈਂਟਾਂ 'ਚ ਜਾ ਕੇ ਅਸੀਂ ਰੋਟੀ ਖਾਂਦੇ ਹਾਂ, ਉਸ ਤੋਂ ਬਾਅਦ ਉਹਨਾਂ ਦੇ ਭਾਂਡੇ ਉਹਨਾਂ ਨੇ ਸਾਂਭਣੇ ਹੁੰਦੇ ਨੇ. ਉਹ ਕਿਹਨਾਂ ਹਾਲਤਾਂ ਦੇ ਵਿੱਚ ਹੁੰਦੇ ਨੇ, ਮਰਸੀ ਕਰੋ ਉਹਨਾਂ 'ਤੇ, ਰਹਿਮ ਕਰੋ. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਜਨਵਰੀ ਨੂੰ ਸਹੁੰ ਚੱਕਣ ਤੋਂ ਬਾਅਦ ਜਦੋਂ ਟਰੰਪ ਤੇ ਦੂਸਰੇ ਉੱਚ ਅਧਿਕਾਰੀ ਪ੍ਰੇਅਰ ਲਈ ਐਪੀਸਕੋਪਲ ਚਰਚ ਵਿੱਚ ਗਏ ਤਾਂ ਆਪਣੇ ਪ੍ਰੇਅਰ ਦੌਰਾਨ ਇੱਕ ਪਾਦਰੀ ਬੀਬੀ ਰੈਵਰਡ ਮੈਰੀਨ ਬੁੱਢੇ ਨੇ ਟਰੰਪ ਨੂੰ ਮੁਖਾਤਬ ਹੋ ਕੇ ਕਿਹਾ ਕਿ ਇਲੀਗਲ ਲੋਕਾਂ ਤੇ ਔਰ ਜਿਨ੍ਹਾਂ ਦੇ ਖਿਲਾਫ ਤੁਸੀਂ ਸਖਤ ਕਾਰਵਾਈ ਕਰ ਰਹੇ ਹੋ ਅਤੇ LGBTQ ਲੋਕਾਂ ਤੇ ਰਹਿਮ ਕਰੋ. ਸੋ ਇਸ ਰਹਿਮ ਦੀ ਅਪੀਲ ਨੇ ਜਿਹੜਾ ਟਰੰਪ ਨੇ ਬਹੁਤ ਗੁੱਸਾ ਮਨਾਇਆ ਔਰ ਉਸ ਬੀਬੀ ਪਾਦਰੀ ਨੂੰ ਮਾਫੀ ਮੰਗਣ ਲਈ ਕਿਹਾ ਗਿਆ. ਔਰ ਹਾਲਾਂਕਿ ਸੋਸ਼ਲ ਮੀਡੀਆ ਤੇ ਉਸ ਬੀਬੀ ਦੇ ਹੌਸਲੇ ਅਤੇ ਇਨਸਾਨੀਅਤ ਦੀ ਜਿਹੜੀ ਹੈ ਤਾਰੀਫ ਕੀਤੀ ਜਾ ਰਹੀ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ. ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਕਹਾਣੀ ਮੇਰੇ ਦਿਮਾਗ 'ਚ ਆਈ ਜਦੋਂ ਮੈਂ ਇਸ ਖਬਰ ਨੂੰ ਦੇਖਿਆ ਕਿ ਵੀ ਇੱਕ ਰਾਜਾ ਜਿਸ ਦਾ ਇੰਨਾ ਦਬਦਬਾ ਕਿ ਕੋਈ ਉਹਦੀ ਮੰਤਰੀ ਮੰਡਲ 'ਚ ਵੀ ਉਹਦੇ ਖਿਲਾਫ ਨਹੀਂ ਸੀ ਬੋਲਣ ਦੀ ਹਿੰਮਤ ਕਰਦਾ, ਸਭ ਹਾਂਜੀ ਹਾਂਜੀ ਕਰਨ ਵਾਲੇ ਸੀ. ਅਤੇ ਕਿਸੇ ਇੱਕ ਦਰਜੀ ਨੂੰ ਸੁਝਿਆ ਉਹਨੇ ਕਿ ਵੀ ਮੈਂ ਇਹਨੂੰ ਜ਼ਰਾ ਇਹਨੂੰ ਨੰਗਿਆਂ ਕਰਾਂ, ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਤਾਂ. ਉਹਨੇ ਆਪਣਾ ਦਾਅਵਾ ਕੀਤਾ ਕਿ ਜੀ ਮੈਂ ਇਹੋ ਜਿਹੀ ਡਰੈਸ ਬਣਾਉਂਦਾ ਜਿਸ ਨੂੰ ਜਿਹੜਾ ਹੈ ਉਹ ਜਿਸ ਦੇ ਸਾਹਮਣੇ ਹੋਰ ਕੋਈ ਡਰੈਸ ਖਲੋ ਹੀ ਨਹੀਂ ਸਕਦੀ. ਚਲੋ ਮੁੱਕਦੀ ਗੱਲ, ਉਹਨੇ ਜਾ ਕੇ ਆਪਣੇ ਢੰਗ ਨਾਲ ਉਹਨੂੰ ਸ਼ੁਰੂ ਕਰ ਲਿਆ ਔਰ ਡਰੈਸ ਡਰੂਸ ਕੀ ਪਾਉਣਾ ਸੀ ਉਹਨੇ, ਉਹ ਰਾਜੇ ਨੂੰ ਦੇ ਕੱਪੜੇ ਲਵਾਈ ਜਾਏ ਤਾਂ ਉਹਨੂੰ ਕਿਹਾ ਵੀ ਤੂੰ ਬਹੁਤ ਸੋਹਣਾ ਲੱਗਦਾ, ਤੂੰ ਬਹੁਤ ਸੋਹਣਾ. ਉਹਨੇ ਫਿਰ ਕਿਹਾ ਵੀ ਬੈਸਟ ਤੇਰਾ ਡਰੈਸ ਹੈ. ਜਦੋਂ ਉਹਨੂੰ ਬਿਲਕੁਲ ਉਹਨੇ ਕਈ ਹਫ਼ਤਿਆਂ ਦੇ ਸੈਸ਼ਨ ਲਾਇਆ ਹੋਣਾ, ਜਿਵੇਂ ਅੱਜ ਕੱਲ੍ਹ ਫੈਸ਼ਨ ਡਿਜ਼ਾਈਨਰ ਲਾਉਂਦੇ ਨੇ. ਹੁਣ ਉਹਨੂੰ ਨੰਗੇ ਨੂੰ ਲਿਆ ਕੇ ਜਦੋਂ ਉਹਨੇ ਲਿਆ ਕੇ ਦਰਬਾਰ 'ਚ ਖੜਾ ਕੀਤਾ ਅਤੇ ਪੁੱਛਿਆ ਕਿ ਵੀ ਉਹਨੇ ਰਾਜੇ ਨੇ ਵੀ ਕੈਸਾ ਲੱਗ ਰਿਹਾ. ਹੁਣ ਖੌਫ ਤਾਂ ਇੰਨਾ ਕੁ ਸੀ ਕਿ ਵੀ ਸਾਰਿਆਂ ਨੇ ਕਿਹਾ ਵੀ ਵਾਹ 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 ਵਾਹ, ਕਿਆ ਤੁਹਾਡਾ ਜਿਹੜਾ ਰੂਪ ਚੜ੍ਹਿਆ ਇਸ ਪਹਿਰਾਵੇ ਨੇ ਤੁਹਾਨੂੰ. ਔਰ ਫਿਰ ਉਹਨੇ ਆਪਣੇ ਸ਼ਹਿਰ ਦਾ ਦੌਰਾ ਕਰਨ ਦਾ ਕੀਤਾ ਤਾਂ ਕਿ ਜਿਹੜਾ ਬੈਸਟ ਪਹਿਰਾਵਾ ਹੈ ਉਹ ਦੁਨੀਆ ਨੂੰ ਦਿਖਾਏ. ਅਤੇ ਹੁਣ ਉਹ ਸਾਰੇ ਤਾੜੀਆਂ ਮਾਰ ਰਹੇ ਨੇ, ਸਾਨੂੰ ਨਜ਼ਰ ਆ ਰਿਹਾ ਨੰਗਾ ਡਰੇ ਹੋਏ ਨੇ. ਅਤੇ ਜਿਵੇਂ ਉਸ ਭੀੜ 'ਚੋਂ ਲੰਘ ਰਿਹਾ ਸੀ ਤਾਂ ਇੱਕ ਛੋਟਾ ਜਿਹਾ ਬੱਚਾ ਜਾਂ ਦੂਜਾ ਉਹਨੇ ਉੱਚੇ ਜਿਹੇ ਕਿਹਾ, ਕਹਿੰਦਾ ਉਹ ਰਾਜਾ ਨੰਗਾ ਤੁਰਿਆ ਜਾਂਦਾ. ਸੋ ਕਹਿਣ ਦਾ ਮਤਲਬ ਇਹ ਹੁੰਦਾ ਵੀ ਕਈ ਵਾਰ ਜਦੋਂ ਇੱਕ ਸਾਰੇ ਪਾਸੇ ਖੌਫ ਦਾ ਦੂਸਰਾ ਮਾਹੌਲ ਹੁੰਦਾ ਹੈ, ਉਦੋਂ ਕੋਈ ਜਿਹੜੀ ਇੱਕ ਅੱਧੀ ਆਵਾਜ਼ ਹੈ ਉਹ ਇਨਸਾਨੀਅਤ ਦੀ ਆਵਾਜ਼ ਬਣ ਕੇ ਉੱਭਰਦੀ ਹੈ. ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਜਦੋਂ ਓਥ ਟੇਕਿੰਗ ਵਾਲੇ ਦਿਨ ਇਸ ਸਾਰਿਆਂ ਨੂੰ ਕੀਤਾ ਕਿ ਮੈਨੂੰ ਹਾਲਾਂ ਮੈਂ ਇਹਨਾਂ ਦਾ ਐਪੀਸਕੋਪਲ ਚਰਚ ਵਾਲੀ ਸਰਵਿਸ ਤਾਂ ਬਾਅਦ 'ਚ ਹੁੰਦੀ ਹੈ, ਜਦੋਂ ਸਹੁੰ ਚੁੱਕ ਲੈਂਦੇ ਨੇ ਉਸ ਤੋਂ ਬਾਅਦ ਜਾਂਦਾ ਨੇ. ਈਵਨ ਜਿਹੜੀ ਰੋਟੰਡਾ ਕੈਪੀਟਲ ਹਿੱਲ 'ਚ ਹੋਇਆ, ਉਹਦੇ ਜਿਹੜੇ 3 ਆਰਡਰਡ ਬਿਸ਼ਪ ਆਏ ਜਿਨ੍ਹਾਂ ਦੇ ਵਿੱਚ ਕਿਵੇਂ ਗੁਣ ਗਾਇਨ ਕੀਤੇ ਗਏ. ਦੂਸਰਾ ਹੋਇਆ, ਹਾਲਾਂ ਸਭ ਦੀਆਂ ਅੱਖਾਂ ਬੰਦ ਨੇ ਜਿੰਨੇ ਨੇ, ਔਰ ਇਨ ਦਾ ਨੇਮ ਆਫ ਗੋਡ, ਔਰ ਅਸੀਂ ਗੋਡ ਤੋਂ ਇੱਕ ਔਰ ਬੜੀ ਮਦਦ ਕੀਤੀ, ਬੜੀ ਰਹਿਮ ਹੋਇਆ, ਬੜਾ ਟਰੰਪ 'ਤੇ ਉਹ ਬਹੁਤ ਚੰਗੀ ਗੱਲ ਹੈ.
ਪਰ ਤੁਸੀਂ ਔਰ ਇੱਕ ਜਿਹੜਾ ਰਿਬਾਈ ਉਹ ਇਜ਼ਰਾਈਲ ਦੀ ਗੱਲ ਕਰ ਰਿਹਾ, ਦੂਸਰਾ ਹੈ ਕਿ ਜੀ ਉਹਨਾਂ ਨੂੰ ਛਡਾਤਾ ਤਿੰਨਾਂ ਨੂੰ ਔਰ ਤੁਹਾਨੂੰ ਬਾਕੀਆਂ ਦਾ ਨਹੀਂ। ਤਾਂ ਮੈਨੂੰ ਇਹ ਲੱਗਾ ਵੀ ਇਹ ਰੱਬ ਪਾਰਟੀਸ਼ਨ ਨਹੀਂ ਹੈਗਾ। ਜੇ ਅਸੀਂ ਰੱਬ, ਅੱਲਾ, ਮੀਆਂ, ਵਾਹਿਗੁਰੂ, ਰਾਮ, ਜੋ ਵੀ ਨਾਂ ਹੁੰਦਾ ਉਹ ਤਾਂ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਉਹ ਹਰ ਇੱਕ ਦਾ ਦਰਦ ਮਹਿਸੂਸ ਕਰਦਾ ਹੈ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਖਾਲਕ ਖਲਕਤ ਦੇ ਵਿੱਚ ਵੱਸਦਾ ਹੈ। ਇਵੇਂ ਤਾਂ ਨਹੀਂ ਹੈ ਵੀ ਕਿਸੇ ਦੇ ਹੰਝੂਆਂ ਦੇ ਉਹਨੂੰ ਪਰਵਾਹ ਨਹੀਂ ਹੈ ਤੇ ਕਿਸੇ ਦੇ ਹੰਝੂ ਜਿਹੜੇ ਨੇ ਉਹ ਬੜੇ ਜਿਹੜੇ ਨੇ ਉਹਦੇ ਤਖਤ ਨੂੰ ਹਰਾ ਦਿੰਦੇ ਨੇ। ਹਾਲਾਂ ਜਿਹੜਾ ਦੀਨ ਹੁੰਦਾ ਹੈ, ਮੁਤਾਜ ਹੁੰਦਾ ਹੈ ਔਰ ਉਸ ਦੀ ਆਮ ਸਾਡੇ 'ਚ ਵੀ ਕਹਿੰਦੇ ਨੇ ਜੀ ਹਾਂ ਬਹੁਤ ਮਾੜੀ ਹੁੰਦੀ ਹੈ ਜਿਹੜੇ ਵੀ ਕਿਸੇ। ਸੋ ਮੈਨੂੰ ਇਹ ਲੱਗਾ ਕਿ ਵੀ ਇੱਕ ਚਲੋ ਚੰਗੀ ਪਰੰਪਰਾ ਹੈ। ਹਾਲਾਂ ਅਮਰੀਕਾ ਦੇ ਵਿੱਚ ਚਰਚ ਐਂਡ ਸਟੇਟ ਸੈਪਰੇਟ ਹੈ, ਇਹਦੇ ਬਾਵਜੂਦ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਜਾਂਦੀ ਹੈ। ਪਰ ਮੈਨੂੰ ਇਹ ਲੱਗਾ ਵੀ ਇਹ ਜਿਹੜੇ ਧਰਮ ਦੇ 3 ਠੇਕੇਦਾਰ ਵੀ ਜਾਂ ਜਿਹੜੇ ਵੱਡੇ ਆਏ, ਇਹਨਾਂ ਨੇ ਇਸ ਸਾਰੇ 'ਚੋਂ ਕੋਈ ਕਿਸੇ 'ਚੋਂ ਹਿਊਮੈਨੀਟੇਰੀਅਨ ਜਾਂ ਇੱਕ ਪਾਸੇ ਅਸੀਂ ਜਦੋਂ ਈਸਾਈਅਤ ਦਾ ਵੀ ਤਾਂ ਧੁਰਾ ਲਵ ਹੈ, ਪਿਆਰ ਹੈ। ਅਸੀਂ ਤਾਂ ਚਲੋ ਸਾਡੀਆਂ ਧਾਰਮਿਕ ਪਰੰਪਰਾਵਾਂ ਤਾਂ ਜਿਹੜਾ ਉਹ ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਸਜ਼ਾ ਦੇਣ ਦੀ ਗੱਲ ਕਰਦੀਆਂ ਨੇ। ਕ੍ਰਿਸਚੀਅਨਿਟੀ ਤਾਂ ਕੋਈ ਇੱਕ ਗੱਲ ਤੇ ਮਾਰੇ ਦੂਜੀ ਅੱਗੇ ਕਰ ਦਿਓ। ਕੰਪੈਸ਼ਨ, ਰਹਿਮ, ਦਇਆ, ਸੇਵਾ, ਇਹ ਤਾਂ ਬੇਸ ਹੈ ਕ੍ਰਿਸਚੀਅਨਿਟੀ ਦਾ। ਭਾਵੇਂ 2200 ਡਿਨੋਮੀਨੇਸ਼ਨਸ ਨੇ ਪਰ ਅਲਟੀਮੇਟਲੀ ਤਾਂ ਜਿਹੜਾ ਟ੍ਰਿਨਿਟੀ ਦੇ ਪ੍ਰਿੰਸੀਪਲ ਨੇ, ਲਵ ਬੇਸ ਹੈ। ਉਹ ਕੱਢ ਦਿਓ ਉਹਦੇ 'ਚੋਂ ਤੇ ਜੇ ਤੁਸੀਂ ਇਨਸਾਨੀਅਤ ਔਰ ਦੂਸਰੇ ਦੇ ਤੋਂ ਪਾਸੇ ਜਾ ਕੇ ਕੋਈ ਫੈਸਲੇ ਲੈਣ ਦੀ ਗੱਲ ਕਰਦੇ ਹੋ, ਲੋਕਾਂ ਦੀ ਭੀੜ, ਇਹ ਕੋਈ ਰੱਬ ਨੇ ਤਾਂ ਕੋਈ ਨੇਸ਼ਨ ਸਟੇਟਸ ਦੇ ਦਾਇਰੇ ਬਣਾ ਕੇ ਨਹੀਂ ਸੀ ਭੇਜੇ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਤਿਸ ਵਿੱਚ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਦ। ਵੀ ਸਾਰਾ ਪਲੈਨਟ ਇੱਕ ਕ੍ਰੀਏਟ ਕੀਤਾ, ਉਹਦੇ 'ਚ ਅੱਡ ਅੱਡ ਜੀ ਨੇ, ਉਸ ਜੁਗਤ ਵੇ ਆਫ ਲਾਈਫ ਹੈ, ਤਿੰਨ ਕੇ ਨਾਮ ਅਨੇਕ ਅਨੰਤ, ਕਿੰਨੀਆਂ ਡਾਈਵਰਸਿਟੀਜ਼ ਨੇ। ਫਿਰ ਕੀਤੀਆਂ ਖਾਣੀ, ਕੀਤੀਆਂ ਬਾਣੀ, ਕਿੰਨੀਆਂ ਫਾਰਮ ਆਫ ਲਾਈਵਸ ਨੇ, ਕਿੰਨੀਆਂ ਲੈਂਗੁਏਜਸ ਨੇ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਜਿਹੜਾ ਐਟਲੀਸਟ ਧਾਰਮਿਕ ਆਵਾਜ਼ ਹੈ, ਸਿਆਸੀ ਤੌਰ 'ਤੇ ਠੀਕ ਹੈ ਕਿਸ ਪਾਰਟੀ ਦਾ ਕੀ ਏਜੰਡਾ ਹੈ, ਕਿਹਨੇ ਕੀ ਪਲੀਡ ਕੀਤਾ, ਕਿਵੇਂ ਆਇਆ, ਉਹ ਉਹਨਾਂ ਦੀ ਆਪਣੀ ਲਾਈਨ ਹੈ, ਠੀਕ ਹੈ। ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੇ ਆਪਣੇ ਏਜੰਡੇ ਪ੍ਰਮੋਟ ਕਰਨੇ ਨੇ। ਪਰ ਜਦੋਂ ਧਰਮ ਦੀ ਗੱਲ ਕਰਨ ਵਾਲੇ ਲੋਕ ਵੀ ਇਨਸਾਨੀਅਤ ਤੋਂ ਹਟ ਕੇ ਪੋਲੀਟੀਕਲ ਸਟੇਟਮੈਂਟਸ ਦੇਣ, ਫਿਰ ਪੋਲੀਟੀਸ਼ੀਅਨ ਔਰ ਰਿਲੀਜੀਅਸ ਮੈਨ 'ਚ ਫਰਕ ਕੀ ਹੋਇਆ। ਔਰ ਮੈਂ ਇਹ ਸਮਝਦਾ ਵੀ ਘੱਟੋ ਘੱਟ ਇਹ ਜਿਹੜਾ, ਔਰ ਮੈਂ ਪਰਸੋਂ ਐਕਸਪ੍ਰੈਸ ਵੀ ਕੀਤਾ ਸੀ ਇਸ ਗੱਲ ਨੂੰ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਨ ਦਾ ਐਂਡ ਘੱਟੋ ਘੱਟ ਇੱਕ ਕਰੇਜੀਅਸ ਬੀਬੀ ਜਿਹਨੇ ਜਦੋਂ ਇਹ ਉਸ ਤੋਂ ਬਾਅਦ ਸਾਰਾ ਲਾਣਾ, ਜਿਨ੍ਹਾਂ ਦੇ ਵਿੱਚ ਪੂਰੇ ਵਾਈਸ ਪ੍ਰੈਜ਼ੀਡੈਂਟ, ਫੈਮਲੀਜ਼, ਦੂਸਰੇ ਸਾਰੇ VIP ਵੀ ਹੁੰਦੇ ਨੇ, ਉਹ ਜਿਹੜੇ ਨੇ ਉਸ ਚਰਚ ਦੇ ਵਿੱਚ ਗਏ ਜਿੱਥੇ ਬਹੁਤਿਆਂ ਨੇ ਜਿਹੜਾ ਉਹ ਗੁਣ ਗਾਏ। ਪਰ ਇਹ ਬੀਬੀ ਰੈਵਰੈਂਡ ਮੈਰੀਆਨ ਬੁੱਢੇ, ਇਹਨੇ ਆਪਣਾ ਪਹਿਲਾਂ ਜੋ ਵੀ ਮੰਗਿਆ ਰੱਬ ਤੋਂ, ਜਿਸ ਦੇ ਲਈ ਕੋਈ ਪ੍ਰੇ ਲਈ ਆਂਦਾ, ਫਿਰ ਉਹਨੇ ਜਿਹੜਾ ਸਿੱਧੇ ਟਰੰਪ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਕਿ ਵੀ ਦੇਖੋ ਯੂ ਹੈਵ ਫੈਲਟ, ਕਿਉਂਕਿ ਟਰੰਪ ਨੇ ਕਿਹਾ ਸੀ ਆਪਣੀ ਇਨੌਗਰਲ ਸਪੀਚ ਦੇ ਵਿੱਚ ਵੀ ਕਿ ਮੇਰੇ ਤੇ ਹਮਲਾ ਹੋਇਆ ਤੇ ਮੈਨੂੰ ਰੱਬ ਨੇ ਜੇ ਬਚਾਇਆ ਤੇ ਗ੍ਰੇਟ ਅਮਰੀਕਾ ਬਣਾਉਣ ਦੇ ਲਈ ਇਹ ਮੇਰਾ ਮਿਸ਼ਨ ਹੈ। ਹੁਣ ਉਸ ਤੋਂ ਹੀ ਔਰ ਆਪਣੀਆਂ ਸਟੇਟਮੈਂਟ 'ਚ ਵੀ ਕੀਤਾ, ਇਹ ਇਨੌਗਰਲ ਸਪੀਚ ਵੀ, ਇਹਦੇ ਤੋਂ ਇਸ ਬੀਬੀ ਨੇ ਮੈਰੀਆਨਾ ਬੁੱਢੇ, BUDD ਹੈ ਸ਼ਾਇਦ, ਬਰਥਡੇ ਹੈ ਜਾਂ ਬੁੱਢੇ ਐਡਰੈਸ ਹੁੰਦਾ, ਉਹਨੇ ਕਿਹਾ ਯੂ ਹੈਵ ਫੈਲਟ ਦਾ ਪ੍ਰੋਵੀਡੈਂਸ਼ੀਅਲ ਹੈਂਡ ਆਫ ਏ ਲਵਿੰਗ ਗॉड, ਪਿਆਰਾ ਰੱਬ ਉਹਨੇ ਹੱਥ ਦੇ ਕੇ ਤੁਹਾਨੂੰ ਰੱਖਿਆ। ਇਨ ਦਾ ਨੇਮ ਆਫ ਆਵਰ ਗॉड I ask you to have mercy upon the people in our country who are scared now। ਜਿਸ ਰੱਬ ਨੇ ਤੈਨੂੰ ਬਚਾਇਆ ਹੈ, ਮੈਂ ਹੁਣ ਉਸ ਰੱਬ ਦੇ ਨਾਂ ਦੇ ਉੱਤੇ ਇਹ ਤੈਨੂੰ ਕਹਿੰਦੇ ਆ ਕਿ ਰਹਿਮ ਕਰ, ਦਇਆ ਕਰ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਹੁਣ ਇਸ ਵੇਲੇ ਖੌਫਜ਼ਦਾ ਨੇ। ਔਰ ਇਹਦੇ 'ਚ ਉਹਨਾਂ ਦੀ ਹਾਲਾਂ ਮੈਨੂੰ ਸੀ ਕਿ ਵੀ ਸ਼ਾਇਦ ਮੈਂ ਕਲਿੱਪ ਵੀ ਦਿਖਾ ਸਕਦਾ, ਪਰ ਕਈ ਵਾਰੀ ਕਾਪੀਰਾਈਟ ਦਾ ਇਸ਼ੂ ਹੁੰਦਾ। ਫਿਰ ਉਹਦੇ 'ਤੇ ਉਹਨਾਂ ਨੇ ਕਿਹਾ ਕਿ ਵੀ ਇਹ ਕਹਿ ਕੇ ਬੜੀ ਕਲੀਅਰਲੀ ਕਿ ਵੀ ਇੱਕ ਪਾਸੇ ਜਿਹੜਾ ਦੇ ਗੈਦਰ ਟੂ ਪ੍ਰੇ ਫਾਰ ਯੂਨਿਟੀ ਐਜ਼ ਏ ਪੀਪਲ ਐਂਡ ਐਜ਼ ਏ ਨੇਸ਼ਨ, not for agreement, political or otherwise,
but for the kind of unity that fosters community across diversity and division. ਇਹ ਵੀ ਉਹਦਾ ਸੋ ਕੁੱਲ ਜਿਹੜਾ ਲਬੇ ਲਬਾਬ ਸੀ ਇਸ ਰੈਵਰੈਂਡ ਬੀਬੀ ਦੇ ਕਹਿਣ ਦਾ ਕਿ ਉਹ ਲੋਕ ਵੀ ਨੇ ਜਿਹੜੇ ਭਾਵੇਂ ਇਲੀਗਲ ਨੇ ਪਰ ਉਹ ਕ੍ਰਿਮੀਨਲਸ ਨਹੀਂ ਹੈਗੇ ਮੋਸਟ ਆਫ ਦੈਮ ਆਰ ਨਾਟ ਕ੍ਰਿਮੀਨਲਸ ਉਹ ਮਿਹਨਤ ਕਰਦੇ ਨੇ ਸਾਡੇ ਖੇਤਾਂ 'ਚ ਕੰਮ ਕਰਦੇ ਨੇ ਜਿਨ੍ਹਾਂ ਰੈਸਟੋਰੈਂਟਾਂ 'ਚ ਜਾ ਕੇ ਅਸੀਂ ਰੋਟੀ ਖਾਂਦੇ ਹਾਂ ਉਸ ਤੋਂ ਬਾਅਦ ਉਹਨਾਂ ਦੇ ਭਾਂਡੇ ਉਹਨਾਂ ਨੇ ਸਾਂਭਣੇ ਹੁੰਦੇ ਨੇ ਉਹ ਕਿਹਨਾਂ ਹਾਲਤਾਂ ਦੇ ਵਿੱਚ ਹੁੰਦੇ ਨੇ ਮਰਸੀ ਕਰੋ ਉਹਨਾਂ 'ਤੇ ਰਹਿਮ ਕਰੋ ਫਿਰ ਕਿਉਂਕਿ ਜਿਹੜੀ ਟਰੰਪ ਨੇ ਲਾਈਨ ਲਈ ਹੈ ਕਿ ਵੀ ਮੇਲ ਤੇ ਫੀਮੇਲ ਹੀ ਹੈ ਹੋਰ ਕੋਈ ਜੈਂਡਰ ਨਹੀਂ ਉਹਨੇ LGBTQ ਉਹਨਾਂ ਦਾ ਜ਼ਿਕਰ ਕੀਤਾ ਕਿ ਭਾਈ ਇਹਨਾਂ ਦਾ ਹੁਣ ਮੈਂ ਸਮਝਦਾ ਵੀ ਔਰ ਸੋਸ਼ਲ ਮੀਡੀਆ 'ਤੇ ਇੱਕਦਮ ਇਸ ਦਾ ਕਿਉਂਕਿ ਇਹ ਹੁੰਦਾ ਵੀ ਜਿਹੜੀ ਸਾਇਲੈਂਸ ਜਿਵੇਂ ਉਹ ਨੰਗੇ ਰਾਜੇ ਨੂੰ ਕੋਈ ਕਹਿਣ ਨੂੰ ਤਿਆਰ ਨਹੀਂ ਦਰਬਾਰੀ ਵੀ ਲੋਕ ਵੀ ਇਹ ਕੁੰਗੜ ਹੁੰਦਾ ਤਾਂ ਬਹੁਤਿਆਂ ਨੂੰ ਪਤਾ ਨਜ਼ਰ ਆ ਰਿਹਾ ਵੀ ਕੀ ਹੈ ਕਰੇਜ ਦੀ ਲੋੜ ਹੁੰਦੀ ਹੈ ਸੋ ਮੈਨੂੰ ਇਹ ਲੱਗਾ ਕਿ ਵੀ ਇਹ ਵੀ ਇੱਕ ਆਪਣਿਆਂ ਵੱਲ ਧਿਆਨ ਆਇਆ ਕਿ ਬਈ ਸਾਡੇ ਅੱਜ ਉਹ ਅਕਾਲ ਤਖਤ ਤੇ ਜਥੇਦਾਰ ਤੇ ਫਲਾਣੇ ਦੇ ਢਿਮਕੇ ਬਾਦਲਾਂ ਤੋਂ ਡਰੇ ਪਹਿਲਾਂ ਕੀ ਕਰਦੇ ਨੇ ਕੀ ਨਹੀਂ ਜੇ ਕੋਈ ਇੱਕ ਅੱਧਾ ਇਹ ਬਹੁਤ ਕਰੇਜੀਅਸ ਐਕਟ ਸੀ ਔਰ ਚਾਹੀਦਾ ਤਾਂ ਇਹ ਸੀ ਕਿ ਵੀ ਇਹਨੂੰ ਇਗਨੋਰ ਕਰ ਦਿੱਤਾ ਜਾਂਦਾ ਚਲੋ ਉਹਨੇ ਚਰਚ ਦੀ ਸਰਜ਼ਮੀਨ 'ਤੇ ਖਲੋ ਕੇ ਜਿਹੜਾ ਹੈ ਉਸ ਮਰਸੀਫੁਲ ਗੋਡ ਔਰ ਕ੍ਰਿਸਚੀਅਨਿਟੀ ਦਾ ਤਾਂ ਸਭ ਤੋਂ ਵੱਡਾ ਇੱਕ ਤਾਂ ਪਾਸੇ ਪਿਆਰ ਹੈ ਫॉरगिवनेस ਅੱਛਾ ਫॉरगिवनेस ਹੁਣ ਆਸਟ੍ਰੇਲੀਆ ਦੇ ਮਿਸ਼ਨਰੀ ਨੂੰ ਡਾਕਟਰ ਲੈਪਰੋਸੀ ਦਾ ਉਹਦੇ 2 ਬੱਚਿਆਂ ਨੂੰ ਹਿੰਦੂ ਤੋਂ ਵੀ ਬਜਰੰਗ ਦਾ ਲਾੜਿਆਂ ਨੇ ਜਿਉਂਦੇ ਸਾੜਤਾ ਸੀ ਦੋਨੋਂ ਬੱਚੇ ਔਰ ਕਿਉਂਕਿ ਉਹ 30 ਸਾਲਾਂ ਤੋਂ ਉਸ ਸਟੇਟ ਦੇ ਵਿੱਚ ਉੜੀਸਾ ਦੇ ਵਿੱਚ ਇਹ ਕਪਲ ਡਾਕਟਰ ਆਸਟ੍ਰੇਲੀਅਨ ਮੂਲ ਦਾ ਉੱਥੇ ਕੰਮ ਕਰ ਰਿਹਾ ਔਰ ਮੈਨੂੰ ਇਹ ਲੱਗਾ ਕਿ ਵੀ ਦੇਖੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਆਇਆ ਮੁਕੱਦਮਾ ਚਲਾਉਣ ਦਾ ਜਾਂ ਦੂਜਾ ਉਹਨੇ ਕਿਹਾ ਵੀ ਨਹੀਂ ਆਈ ਹੈਵ ਫॉरगिवन ਕਿ ਮੈਂ ਈਸਾਈ ਹਾਂ ਔਰ ਫॉरगिवनेस ਇਹ ਬਹੁਤ ਵੱਡੀ ਗੱਲ ਹੈ ਫॉरगिवनेस ਛੋਟਾ ਐਲੀਮੈਂਟ ਨਹੀਂ ਹੁੰਦਾ ਔਰ ਮੈਂ ਸਮਝਦਾ ਹਾਂ ਵੀ ਉਸ ਬੀਬੀ ਨੇ ਜਿਸ ਮਜ਼ਹਬ ਦੇ ਲਈ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਐਜ਼ ਏ ਪ੍ਰੀਚਰ ਉਹਨੇ ਉਸ ਆਪਣੇ ਕਰੀਅਰ ਨੂੰ ਚੁਣਿਆ ਸ਼ੀ ਸਟੂਡ ਬਾਈ ਦਾ ਵੈਲਿਊਜ਼ ਕਿਤੇ ਵੀ ਜਿਹੜਾ ਇੱਕ ਔਰ ਇਹੀ ਗੱਲ ਅਸੀਂ ਜ਼ਿਕਰ ਕੀਤਾ ਸੀ ਵੀ ਕੈਥੋਲਿਕ ਪੋਪ ਨੇ ਇਸ ਦੇ ਉੱਤੇ ਜਿਹੜਾ ਉਹ ਪਹਿਲਾਂ ਹੀ ਕਮੈਂਟ ਕੀਤਾ ਪਰ ਜਿਸ ਤਰੀਕੇ ਦੇ ਨਾਲ ਟਰੰਪ ਜਨਾਬ ਨੇ ਰਿਐਕਟ ਕੀਤਾ ਔਰ ਇਹ ਖਬਰ ਈਵਨ ਐਸੋਸੀਏਟਿਡ ਪ੍ਰੈਸ ਦੀ ਖਬਰ ਬਣ ਗਈ ਟਰੰਪ ਡਿਮਾਂਡਸ ਐਨ ਅਪੋਲੋਜੀ from bishop who asked him to have mercy on LGBTQ and people and migrants ਉਹਨੇ ਕਿਹਾ ਵੀ ਮਾਫੀ ਮੰਗੇ ਉਹਨੇ ਕਿਹਾ ਕਿ ਵੀ ਇਹ ਜਿਹੜਾ ਐਪਿਸਕੋਪਲ ਬਿਸ਼ਪ ਹੈ ਵਾਸ਼ਿੰਗਟਨ ਦੀ ਇਹ ਮਾਫੀ ਮੰਗੇ ਔਰ ਉਹਨੇ ਕਿਹਾ ਵੀ ਬੜੀ ਬੋਰਿੰਗ ਸਰਵਿਸ ਸੀ ਇਹ ਜਿਹੜਾ ਆਫਟਰ ਹੀ ਰਿਟਰਨ ਟੂ ਦਾ ਵਾਈਟ ਹਾਊਸ ਵਾਪਸ ਮੁੜਦਿਆਂ ਹੀ ਉਹ ਮਰਸੀ ਦਾ ਅਸਰ ਕੀ ਹੋਣਾ ਸੀ ਉਹਨੇ ਕਿਹਾ ਆਈ ਡਿਡਨਟ ਥਿੰਕ ਇਟ ਵਾਜ਼ ਅ ਗੁੱਡ ਸਰਵਿਸ ਐਂਡ ਦੇ ਕੁਡ ਡੂ ਮਚ ਬੈਟਰ But later in the overnight post on his social media site, he sharply criticized the so-called bishop. So-called. ਉਹਨੇ ਕਿਹਾ ਮੈਂ ਮੰਨਦਾ ਹੀ ਨਹੀਂ ਹੂੰ as a radical left hardline Trump hater. ਕਿ ਮੈਨੂੰ ਨਫ਼ਰਤ ਕਰਨ ਵਾਲੀ hardline, red line. She brought her church into the world of politics in a very ungracious way. She was nasty in tone and not compelling or smart. She said Mr. Trump. ਹੁਣ ਨਾ ਤਾਂ ਉੱਥੇ ਕੋਈ ਫੈਸ਼ਨ ਸ਼ੋਅ 'ਚ ਆਈ ਸੀ ਵੀ ਉਹਨੇ ਕੋਈ ਸਮਾਰਟ ਹੋਣਾ ਸੀ ਨੈਸਟੀ ਉਹਨੇ ਅੰਦਾਜ਼ ਸਟ੍ਰੇਟ ਔਰ ਮੈਂ ਉਹਨੂੰ ਦੁਬਾਰਾ ਉਹਦੀ ਆਵਾਜ਼ ਟੈਂਬਲ ਕਰ ਰਹੇ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਉਹਨੂੰ ਵੀ ਪਤਾ ਸੀ ਵੀ ਲਾਈਨ ਤੋਂ ਹਟਣਾ ਹੈ ਔਰ ਇਹਦੇ ਕੀ ਕਨਸੀਕੁਐਂਸ ਹੋ ਸਕਦੇ ਨੇ ਪਰ ਮੈਂ ਸਮਝਦਾ ਵੀ ਇਵੈਂਚੁਅਲੀ ਜਿਹੜੀ ਮਰਸੀ ਹੈ ਔਰ ਜਿਹੜਾ ਕੋਰ ਹੈ ਕਿਸੇ ਵੀ ਰਿਲੀਜੀਅਸ ਪਰਸਨ ਦਾ ਕੋਈ ਵੀ ਧਾਰਮਿਕ ਜਿਹੜਾ ਬੰਦਾ ਹੈ ਉਹ ਇਹੀ ਕਿ ਗੋ ਸਲੋ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਕੋਈ ਉਹਨੂੰ ਕਹਿ ਰਹੇ ਕਿ ਟੇਕ ਮਰਸੀ ਰਹਿਮ ਕਰ ਫਿਰ ਉਹਨਾਂ ਨੇ ਕਿਹਾ ਕਿ ਵੀ ਅਪਾਰਟ ਫਰੋਮ ਹਰ ਇਨਐਪਰੋਪ੍ਰੀਏਟ ਸਟੇਟਮੈਂਟਸ the service was very boring, uninspiring one. She is not very good at her job, Mr. Trump said. She and her church owe the public an apology. ਮਾਫੀ ਮੰਗਾਓ ਉਹਨਾਂ ਨੂੰ ਸੋ ਚਲੋ ਇਹਨਾਂ ਨੇ ਜਿਵੇਂ ਸੁਭਾਅ ਦੇ ਮੁਤਾਬਕ ਜਨਾਬ ਟਰੰਪ ਨੇ ਵੀ ਆਪਣਾ ਕੰਮ ਕੀਤਾ ਪਰ ਮੈਨੂੰ ਲੱਗਿਆ ਕਿ ਵੀ ਇਹ ਜਿਹੜੀਆਂ ਲੋਨ ਵੌਇਸਿਸ ਹੁੰਦੀਆਂ ਨੇ ਕੱਲੀ ਕਾਰੀ ਇਹ ਡਿਜ਼ਰਵ ਕਰਦੀਆਂ ਕਿ ਇਹਨਾਂ ਨੂੰ ਅਸੀਂ ਰੈਕਗਨਾਈਜ਼ ਕਰੀਏ ਕਿਉਂਕਿ
ਇਹ ਕਿਤੇ ਵੀ ਹਾਲਾਂ ਕੋਈ ਇਹ ਨਹੀਂ ਹੈ ਕਿ ਵੀ ਟਰੰਪ ਜੋ ਕਰ ਰਿਹਾ ਅਗੇਂਸਟ ਦਾ ਲਾਅ ਕਰ ਰਿਹਾ, ਜਿਹੜੀ ਅਗੇਂਸਟ ਦਾ ਲਾਅ ਉਹ ਚੈਲੰਜ ਹੋਏਗਾ ਜਿਵੇਂ ਸਿਟੀਜ਼ਨਸ਼ਿਪ ਜਾਂ ਦੂਜੇ ਤੀਜੇ ਹੈ। ਪਰ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਇਸ ਸਾਰੇ 'ਚੋਂ ਹੈ ਕਿ ਜਿਹੜਾ ਹਾਕਮ ਹੈ, ਬਾਦਸ਼ਾਹ ਹੈ, ਰਾਜਾ ਹੈ ਜਾਂ ਡਿਸੀਜਨ ਮੇਕਰ ਹੈ, ਉਸ ਦੇ ਵਿੱਚ ਉਹਦਾ ਕੋਰ ਡਿਸੀਜਨ ਮੇਕਿੰਗ ਦਾ ਉਹਦੇ 'ਚ ਰਹਿਮ ਹੋਣਾ ਚਾਹੀਦਾ ਹੈ। ਜੇ ਰਹਿਮ ਨਹੀਂ ਹੈ, ਜੇ ਰੱਬ ਦਾ ਨਾਂ ਹੀ ਰਹੀਮ ਹੈ, ਜੇ ਰੱਬ ਰਹਿਮ ਕਰ ਸਕਦਾ ਹੈ, ਕਿੰਨੇ ਗੁਨਾਹ ਜਿਹੜੇ ਨੇ ਉਹ ਮਾਫ ਹੋ ਸਕਦੇ ਨੇ। ਅਸੀਂ ਸਾਰੇ, ਉਹਨੇ ਕਿਹਾ ਇਹਨੇ ਬੀਬੀ ਨੇ ਵੀ, ਬਿਸ਼ਪ ਨੇ, ਕਿ ਅਸੀਂ ਸਾਰੇ ਕਿਹੜੇ ਪਾਸਿਓਂ ਆਏ ਹੋਏ ਹਾਂ ਇਸ ਮੁਲਕ ਦੇ ਵਿੱਚ, ਅਸੀਂ ਵੀ ਇਵੇਂ ਹੀ ਆਏ ਹੋਏ ਹਾਂ। ਔਰ ਕੋਈ ਹੋਰ ਮੁਲਕ ਵਾਲਾ ਕਹੇ ਤਾਂ ਸਮਝ ਆ ਸਕਦਾ ਹੈ ਕਿ ਜੀ ਨੇਟਿਵਸ ਦਾ ਮੁਲਕ ਹੈ। ਅਮਰੀਕਾ ਤਾਂ ਹੈ ਹੀ ਲੈਂਡ ਆਫ ਇਮੀਗ੍ਰੈਂਟਸ, ਉਹ ਤਾਂ ਵਿਚਾਰੇ ਜਿਹੜੇ ਨੇਟਿਵ ਸੀ ਉਹਨਾਂ ਨੂੰ ਪਾਸੇ ਕਰਕੇ ਆ ਕੇ ਵਸੇ ਨੇ। ਸੋ ਇੱਥੇ ਸੂਨਰ ਔਰ ਲੇਟਰ ਜਿਹੜਾ ਆਇਆ ਉਹਨੂੰ ਅਕੋਮੋਡੇਟ ਕਰ ਲੈਣਾ ਚਾਹੀਦਾ ਹੈ। ਇਹ ਠੀਕ ਹੈ ਕਿ ਵੀ ਜਿਹੜਾ ਇੱਕ ਪਾਸੇ ਇਹ ਅਕਸਰ ਇਹ ਰਿਪਬਲਿਕਨਸ ਦਾ ਕੋਰਟ ਹੁੰਦਾ ਹੈ, ਉਹ ਕਹਿਣਗੇ ਜੀ ਦੇਖੋ ਸਟੈਚੂ ਆਫ ਲਿਬਰਟੀ ਢੀਕ ਰਹੀ ਹੈ, ਹੱਥ 'ਚ ਰੋਸ਼ਨੀ ਹੈ, ਉਹ ਕਹਿੰਦਾ ਦੂਜੇ ਹੱਥ ਕਾਨੂੰਨ ਵੀ ਫੜਿਆ ਹੋਇਆ ਹੈ ਵੀ। ਸੋ ਅਸੀਂ ਸਮਝਦੇ ਹਾਂ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਨੇ। ਬਟ ਇਹ ਜਿੱਥੇ ਇਨਸਾਨੀਅਤ, ਜੇ ਤੁਸੀਂ ਕਹੋ ਜੀ ਵੀ ਬੱਚਿਆਂ ਤੋਂ ਪੇਰੈਂਟ ਫੈਮਿਲੀ ਸੈਪਰੇਟ ਕਰਨੀ ਹੈ, ਉਹ ਕਹਿੰਦੇ ਜੀ ਉਹ ਤਾਂ ਸਿਟੀਜ਼ਨ ਨੇ, ਕਹਿੰਦੇ ਨਹੀਂ ਮੈਂ ਪਰਿਵਾਰ ਸੈਪਰੇਟ ਸਾਰਿਆਂ ਨੂੰ ਹੀ ਪੈਕ ਕਰ ਦੇਣੇ ਨੇ। ਇਹ ਠੀਕ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।